ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 10 ਦਸੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਜਿਹੜੀ ਖਬਰ ਤੇ ਚਾਨਣ ਪਾਉਣਾ ਹੈ ਉਹ ਖਬਰ ਉਹ ਹੈ ਜਿਹਦਾ ਆਪੇ ਹੀ ਚਾਨਣ ਹੋਇਆ ਹਰ ਪਾਸੇ। ਮਤਲਬ ਕਿ ਸਾਡੀ ਭੈਣ, ਸਾਡੀ ਬਾਜੀ ਮਰੀਮ, ਉਹ ਮਾਂ ਦੀ ਇਹੋ ਜਿਹੀ ਮੋਮਬੱਤੀ ਹੈ ਵੀ ਜਿੱਥੇ ਜਾਂਦੀ ਹੈ ਉੱਥੇ ਸਾਰੇ ਪਿੰਡ 'ਚ ਉਹਦਾ ਹੀ ਚਾਨਣ ਹੁੰਦਾ ਹੈ। ਤੇ ਹੁਣ ਅੱਜ ਕੱਲ੍ਹ ਕਿਉਂਕਿ ਉਹ ਚਾਈਨਾ ਗਈ ਹੈ ਤੇ ਉੱਥੇ ਵੀ ਉਹਨੇ ਚਾਨਣ ਕੀਤਾ ਹੈ ਤੇ ਚਾਈਨਾ ਵਾਲੇ ਵੀ ਪਰੇਸ਼ਾਨ ਨੇ ਵੀ ਇਹ ਅਸੀਂ ਕਿੱਥੇ ਫਸ ਗਏ ਹਾਂ। ਇਹ ਵੈਸੇ ਤਾਂ ਇਹ ਜਿਹੜਾ ਮੁਲਕ ਹੈ ਹਰ ਵੇਲੇ ਹਰ ਕਿਸੇ ਕੋਲੋਂ ਹਰ ਸ਼ੈ ਮੰਗਦਾ ਰਹਿੰਦਾ, ਪਰ ਸਾਡੇ ਕੋਲ ਐਡੇ ਕੁ ਮਹਿੰਗੇ ਲੀੜੇ ਪਾ ਕੇ ਕੁੜੀ ਆ ਗਈ ਹੈ ਵੀ ਸਾਨੂੰ ਸਮਝ ਨਹੀਂ ਆਉਣ ਡਈ ਵੀ ਇਹਦੇ ਕੋਲ ਮੰਗੀ ਆਈ ਹੈ, ਇਹਨੂੰ ਕੁਝ ਦਈਏ। ਪਰ ਉੱਥੇ ਜਿਹੜੀ ਬਾਜੀ ਕਾਰਵਾਈਆਂ ਪਾਉਣ ਡਈ ਹੈ ਉਹ ਤਾਂ ਤੁਹਾਨੂੰ ਅਸੀਂ ਬਾਅਦ 'ਚ ਦੱਸਦੇ ਹਾਂ ਵੀ ਉੱਥੇ ਕਾਰਵਾਈ ਚੱਲਣ ਕੀ ਰਹੀ ਹੈ। ਪਹਿਲਾਂ ਇਹ ਜੋ ਮੀਡੀਆ ਰਿਪੋਰਟ ਕਰਨ ਡਿਆ ਇਹ ਜ਼ਰਾ ਸੁਣ ਲਓ। ਇਹ ਜੋ ਮੀਡੀਆ ਰਿਪੋਰਟ ਕਰਦਾ ਹੈ ਇਹ ਦੱਸਦਾ ਹੈ ਕਿ ਬਾਜੀ ਨੇ ਜਿਹੜਾ ਕੋਟ ਪਾਇਆ, ਇਹ ਅਸੀਂ ਨਹੀਂ ਆਖਣ ਡਏ, ਮੀਡੀਆ ਦੀ ਰਿਪੋਰਟ ਹੈ। ਬਾਜੀ ਨੇ ਜਿਹੜਾ ਕੋਟ ਪਾਇਆ ਇਹ ਕੋਈ ਪਾਕਿਸਤਾਨੀ 1 ਕਰੋੜ ਤੇ ਕੋਈ 60 ਲੱਖ ਦਾ ਜਾਂ ਸ਼ਾਇਦ 70 ਲੱਖ ਦਾ। ਇਹ ਮੀਡੀਆ ਰਿਪੋਰਟ ਕਰਨ ਡਿਆ ਕਿ 16.3 ਮਿਲੀਅਨ ਦਾ ਕੋਟ ਹੈ। ਉਸ ਤੋਂ ਬਾਅਦ ਬਾਜੀ ਨੇ ਜਿਹੜਾ ਟੋਟ ਮਤਲਬ ਬੈਗ ਫੜਿਆ ਹੋਇਆ ਹੱਥ ਦੇ ਵਿੱਚ ਉਹ ਕੋਈ ਤਕਰੀਬਨ ਪਾਕਿਸਤਾਨੀ 7 ਲੱਖ ਰੁਪਈਏ ਦਾ, ਪੌਣੇ 7 ਲੱਖ ਰੁਪਈਏ ਦਾ। ਔਰ ਉਸ ਤੋਂ ਬਾਅਦ ਬਾਜੀ ਨੇ ਜਿਹੜੀ ਜੁੱਤੀ ਪਾਈ ਹੈ, ਪੰਪਸ ਜਿਹੜੇ ਪਾਏ ਨੇ ਉਹ ਤਕਰੀਬਨ ਕੋ ਪਾਕਿਸਤਾਨੀ 4.5 ਲੱਖ ਰੁਪਈਏ ਦੇ ਨੇ। ਬਾ ਇੰਨਾ ਕੀ ਕੰਮ ਹੈ। ਹਜੇ ਬਾਜੀ ਦੀ ਜਿਊਲਰੀ, ਬਾਜੀ ਦੇ ਜਿਹੜੇ ਡਾਇਮੰਡਸ ਨੇ, ਬਾਜੀ ਦੇ ਜਿਹੜੀ ਘੜੀ ਹੈ ਉਹਨਾਂ ਦੇ ਉੱਤੇ ਕਿਸੇ ਦੀ ਨਜ਼ਰ ਨਹੀਂ ਪਈ। ਉਹਦੀ ਕੀਮਤ ਕੱਢਣਗੇ ਤੇ ਇਹ ਕੰਮ ਕਿਤੇ ਬਹੁਤ ਦੂਰ ਜਾ ਪੈਣਾ। ਬਾਜੀ ਤੁਰਦੀ ਫਿਰਦੀ ਜਿਹੜੀ ਹੈ ਨਾ ਉਹ ਅਰਬ ਰੁਪਈਆ ਉੱਤੇ ਆਪਣੇ ਚੁੱਕ ਕੇ ਫਿਰਨ ਰਹੀ ਹੈ। ਤੇ ਇਹ ਉਹੀ ਭੈਣ ਹੈ ਸਾਡੀ ਜਿਹਦੀ ਲੰਦਨ ਤੇ ਕੀ ਪਾਕਿਸਤਾਨ 'ਚ ਵੀ ਕੋਈ ਪ੍ਰਾਪਰਟੀ ਨਹੀਂ, ਆਪਣਾ ਘਰ ਵੀ ਨਹੀਂ, ਅੱਬੇ ਦੇ ਨਾਲ ਰਹਿੰਦੀ ਹੈ। ਅੱਗੋਂ ਅੱਬੇ ਨੇ ਜਾ ਕੇ ਸੁਪਰੀਮ ਕੋਰਟ ਦੱਸਿਆ ਵੀ ਮੇਰੇ ਕੋਲ ਵੀ ਕੁਛ ਨਹੀਂ, ਮੈਂ ਤੇ ਆਪਣੀ ਮਾਂ ਨਾਲ ਰਹਿਣਾ ਹੈ। ਤੇ ਬਸ ਇਸ ਤਰ੍ਹਾਂ ਹੀ ਕੰਮ ਇਹਨਾਂ ਨੇ ਚਲਾ ਚੁੱਲ ਲਿਆ। ਉਸ ਤੋਂ ਬਾਅਦ ਜਿਸ ਵੇਲੇ ਇਹਨਾਂ ਨੂੰ ਪੁੱਛਿਆ ਵੀ ਉੱਥੇ ਅਪਾਰਟਮੈਂਟ ਕਿਵੇਂ ਨੇ, ਉਹਨਾਂ ਆਖਿਆ ਜੋ ਸਾਡੇ ਦਾਦੇ ਨੂੰ ਫਲਾਣੇ ਦੇ ਦਾਦੇ ਨੇ ਜਿਹੜਾ ਉਹ ਊਂਠਾਂ ਦੇ ਪੈਸੇ ਰੱਖ ਕੇ ਤੇ ਕਤਰੀ ਛਤਰੀ ਇੱਧਰ ਉੱਧਰ, ਉਹ ਸਾਰਾ ਤੁਸੀਂ ਸੁਣਿਆ। ਉਹਦੇ 'ਚ ਮੈਂ ਵਾਪਸ ਜਾ ਕੇ ਕੀ ਕਰਾਂ। ਬਹਰਹਾਲ ਇਹ ਤੇ ਇੱਕ ਗਰੀਬ ਕੌਮ ਦੇ ਜਿਹੜੇ ਸੋ ਕਾਲਡ ਹੁਕਮਰਾਨ ਨੇ ਉਹਨਾਂ ਦੀ ਕਹਾਣੀ। ਦੂਜੇ ਪਾਸੇ ਬਾਜੀ ਉੱਥੇ ਟਰੈਕਟਰ ਤੇ ਜਾ ਚੜੀ ਹੈ। ਇੱਕ ਤੇ ਬਾਜੀ ਜਿਹੜੀ ਉਹ ਹਰ ਸ਼ੈ ਤੇ ਚੜ੍ਹ ਕੇ ਵੇਖਣਾ ਚਾਹੁੰਦੀ ਹੈ। ਮਤਲਬ ਇਹ ਮੈਨੂੰ ਸਮਝ ਤੋਂ ਬਾਹਰ ਹੈ ਵੀ ਤੈਨੂੰ ਚਲੋ ਬਾਜੀ ਮੇਰੀ ਹੈ, ਭੈਣੇ ਮੇਰੀ ਹੈ, ਜੇ ਚੀਫ ਮਿਨਿਸਟਰ ਉਹਨਾਂ ਗਲਤੀ ਨਾਲ ਬਣਾ ਹੀ ਦਿੱਤਾ ਹੈ ਚੌਧਰੀ ਸਾਹਿਬ ਨੇ, ਤੇ ਸਾਨੂੰ ਤੇ ਅਸੀਂ ਨਹੀਂ, ਮੁਨੀਫ ਫਾਰੂਕ ਹੀ ਆਂਦਾ ਹੈ ਵੀ ਮਰੀਮ ਨੂੰ ਬਹੁਤ ਪਸੰਦੀਦਗੀ ਨਾਲ ਜਿਹੜਾ ਨਾ ਮਰੀਮ ਨੂੰ ਤੇ ਸ਼ਹਬਾਜ਼ ਸ਼ਰੀਫ ਨੂੰ ਤੇ ਮੌਜੂਦਾ ਹਕੂਮਤ ਨੂੰ ਸਾਡੀ ਫੌਜ ਤੇ ਸਾਡੇ ਆਰਮੀ ਚੀਫ ਸਾਹਿਬ ਵੇਖਦੇ ਨੇ, ਮਤਲਬ ਕਿ ਆਂਦੇ ਨੇ ਕਿ ਇਹਨਾਂ ਦੀ ਪਰਫਾਰਮੈਂਸ ਬੜੀ ਚੰਗੀ ਹੈ। ਤੇ ਭੈਣ ਮੇਰੀ ਇਹ ਜੇ ਤੂੰ ਉੱਥੇ ਟਰੈਕਟਰ ਬਣਾਉਣ ਦੀ ਕੰਪਨੀ 'ਚ ਚਲੀ ਗਈ ਹੈ, ਮਤਲਬ ਜਿਸ ਤਰ੍ਹਾਂ ਇੱਥੇ ਮਿਲਰ ਟਰੈਕਟਰ ਦੀ ਫੈਕਟਰੀ ਹੈ, ਕੋਈ ਵੀ ਵਿਜ਼ਿਟ ਕਰ ਸਕਦਾ ਉਹਨੂੰ। ਮਤਲਬ ਹੁਣ ਪਾਕਿਸਤਾਨ ਲਾਹੌਰ ਸ਼ੇਖੂਪੁਰੇ ਵਾਲੇ ਪਾਸੇ ਨੂੰ ਆਈਏ ਤਾਂ ਉੱਥੇ ਮਿਲਰ ਟਰੈਕਟਰ ਦੀ ਫੈਕਟਰੀ ਹੁਣ ਨਹੀਂ ਮੈਨੂੰ ਪਤਾ ਚੱਲਣ ਡਈ ਹੈ ਕਿ ਨਹੀਂ ਚੱਲਣ ਡਈ। ਉੱਥੇ ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹਾਉਂਦੇ ਸਾਂ ਅਤੇ ਸਟੂਡੈਂਟਾਂ ਨੂੰ ਲੈ ਕੇ ਜਾਈਦਾ ਸੀ, ਮੈਂ ਐਜ਼ ਅ ਪ੍ਰੋਫੈਸਰ ਨਾਲ ਜਾਂਦਾ ਸਾਂ, ਅਤੇ ਉਹ ਸਾਨੂੰ ਸਾਰਾ ਇੰਝ ਹੀ ਜਿਵੇਂ ਬਾਜੀ ਨੂੰ ਉੱਥੇ ਵਿਜ਼ਿਟ ਕਰਾ ਰਹੇ ਨੇ, ਉਹਨਾਂ ਦੀ ਮਿਹਰਬਾਨੀ ਉਹ ਸਟੂਡੈਂਟਾਂ ਨੂੰ, ਉਸਤਾਦਾਂ ਨੂੰ, ਸਾਰਿਆਂ ਨੂੰ ਵਿਜ਼ਿਟ ਕਰਾਉਂਦੇ ਸਨ, ਦੱਸਦੇ ਸਨ ਵੀ ਇਹ ਟਰੈਕਟਰ ਕਿਵੇਂ ਬਣਦੇ ਨੇ, ਕਿੰਨੇ ਦਾ ਵੇਚਦੇ ਆ, ਪੁਰਜ਼ੇ ਕਿੱਥੋਂ ਕਿੱਥੋਂ ਆਉਂਦੇ ਨੇ, ਕੀ ਕਰਦੇ ਹਾਂ ਅਸੀਂ। ਇਸੇ ਤਰ੍ਹਾਂ ਬਾਜੀ ਚਾਈਨਾ ਗਈ ਹੈ, ਉੱਥੇ ਜਿਹੜੀ ਐਗਰੀਕਲਚਰਲ ਮਸ਼ੀਨਰੀ ਬਣਾਉਣ ਵਾਲੀ ਕੋਈ ਕੰਪਨੀ ਹੈ ਉਹਦਾ ਉਹਨਾਂ ਨੇ ਵਿਜ਼ਿਟ ਕਰਾ ਦਿੱਤਾ। ਹੁਣ ਮੈਨੂੰ ਸਮਝ ਤੋਂ ਇਹ ਬਾਹਰ ਹੈ ਕਿ ਬਾਜੀ ਨੂੰ ਇਹ ਉੱਤੇ ਚੜ੍ਹ ਕੇ ਵੇਖਣ ਦਾ ਕੀ ਸ਼ੌਕ ਹੈ, ਇਹ ਮੈਨੂੰ ਨਹੀਂ ਸਮਝ। ਇਹ ਜਾਂ ਕੋਈ ਸ਼ੈ ਹੋਵੇ ਉਹਨੂੰ ਫੜ ਕੇ ਵੇਖਣ ਦਾ ਵੀ ਸ਼ੌਕ ਹੈ ਅਤੇ ਉੱਤੇ ਚੜ੍ਹ ਕੇ ਵੀ ਵੇਖਣ ਦਾ ਸ਼ੌਕ ਹੈ। ਇਹ ਹੁਣ ਇਹ ਕੋਈ ਬਾਜੀ ਨੂੰ ਹਟਾਵੇ ਵੀ ਹਰ ਸ਼ੈ 'ਤੇ ਨਹੀਂ ਚੜ੍ਹ ਜੀਦਾ ਜਾ ਕੇ। ਹੁਣ ਟਰੈਕਟਰ 'ਤੇ ਬਾਜੀ ਦੇ ਚੜ੍ਹਨ ਦਾ ਮੇਰਾ ਮਤਲਬ ਵੀ ਐਡੇ ਮਹਿੰਗੇ ਲੀੜੇ ਪਾਏ ਹੈ ਟਰੈਕਟਰ ਦੀ, ਮੇਰਾ ਮਤਲਬ ਹੈ ਵੀ ਕਿਤੇ ਹੈਂਡ ਬ੍ਰੇਕ ਨਾਲ, ਕਿਤੇ ਹੋਰ ਸ਼ਾਇਦ ਨਾਲ, ਕਿਸੇ ਨਾਲ ਫਸ ਫੁਸ ਕੇ, ਕਲੱਚ ਨਾਲ ਫਸ ਜਾਏ ਬਾਜੀ, ਫਿਰ ਮੂੰਹ ਭਰ ਜਾ ਡਿਗੇ। ਅਤੇ ਬਾਜੀ ਮੇਰੀ ਹੈ, ਭੈਣ ਮੇਰੀ ਹੈ, ਤੇਰਾ ਮੈਨੂੰ ਹੀ ਖਿਆਲ ਆਉਣਾ ਹੁਣ ਜਿੰਨੀ ਤੂੰ ਫੂਕ ਮੂੰਹ 'ਤੇ ਭਰਾਈ ਹੈ, ਜੇ ਕਿਤੇ ਜਾ ਡਿੱਗੀ ਤਾਂ ਧਮਾਕਾ ਹੀ ਹੋਣਾ ਜਦੋਂ ਫੂਕ ਨਿਕਲੀ। ਭੈਣ ਮੇਰੀ ਹੈ, ਇਹ ਵੀ ਸੋਚ ਲੈ। ਮਤਲਬ ਆਮ ਬੰਦਾ ਤਾਂ ਜਿਸ ਵੇਲੇ ਡਿੱਗਦਾ ਹੈ ਅਤੇ ਉਹਦੇ ਕੋਈ ਚੀਰਾ ਚੂਰਾ ਆਉਂਦਾ, ਕੋਈ ਖੂਨ ਨਿਕਲਦਾ, ਭੈਣ ਮੇਰੀ ਹੈ ਤੇਰੇ ਖੂਨ ਨਹੀਂ ਨਿਕਲਣਾ, ਤੇਰੇ ਉਹ ਦਵਾਈ ਨਿਕਲਣੀ ਜਿਹੜੀ ਲੱਗੀ ਹੈ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਨਾ ਇਹੋ ਜਿਹੇ ਕੰਮ ਕਰਿਆ ਕਰ, ਹਰ ਸ਼ੈ 'ਤੇ ਨਹੀਂ ਚੜ੍ਹੀਦਾ। ਤੂੰ ਮੇਰੀ ਭੈਣ ਹੈ, ਬਾਜੀ ਹੈ, ਮੈਂ ਤਾਂ ਤੈਨੂੰ ਇਹੀ ਦੱਸਾਂਗਾ ਕਿ ਚਲੋ ਕੋਈ ਅਗਰ ਦਫ਼ਤਰ ਦੇ ਵਿੱਚ ਕੋਈ ਕੁਰਸੀਆਂ ਖਰੀਦਣ ਡਏ ਉੱਤੇ ਬਹਿ ਕੇ ਵੇਖ ਲੈ, ਜਾਂ ਮੇਰਾ ਮਤਲਬ ਕੋਈ ਜਹਾਜ਼ ਸ਼ਹਾਜ਼ ਹੈ ਚਲੋ ਉਹਦੇ 'ਚ, ਮਤਲਬ ਟਰੈਕਟਰ 'ਤੇ ਤੂੰ ਇੱਥੇ ਜੋ ਬਹਿ ਲਿਆ ਪਾਕਿਸਤਾਨੀ ਟਰੈਕਟਰ 'ਤੇ ਨਹੀਂ ਬੈਠੀ ਤੂੰ। ਅੱਜ ਇਸ ਵੇਲੇ ਗੰਦਮ ਦੀ ਕਟਾਈ ਦਾ ਸੀ, ਮੇਰਾ ਮਤਲਬ ਸੀਜ਼ਨ ਸੀ, ਜਦੋਂ ਗੰਦਮ ਦੀ ਕਟਾਈ ਸ਼ੁਰੂ ਕਰਨੀ ਸੀ ਉਦੋਂ ਵੀ ਬਾਜੀ ਜਾ ਕੇ ਟਰੈਕਟਰ 'ਤੇ ਚੜ੍ਹੀ। ਜਦੋਂ ਪਾਕਿਸਤਾਨੀ ਟਰੈਕਟਰ 'ਤੇ ਚੜ੍ਹ ਲਿਆ, ਇੱਥੇ ਚੜ੍ਹ ਕੇ ਬਹਿ ਕੇ ਵੇਖ ਲਿਆ, ਭੈਣ ਮੇਰੀ ਇਹ ਟਰੈਕਟਰ ਇੱਕੋ ਜਿਹੇ ਹੀ ਨੇ। ਹੁਣ ਇਹ ਨਹੀਂ ਵੀ ਚਾਈਨਾ ਦੇ ਟਰੈਕਟਰ 'ਤੇ ਬਹਿ ਕੇ ਹੋਰ ਤਰ੍ਹਾਂ ਦਾ ਫੀਲ ਹੋਣਾ ਬੰਦੇ ਨੂੰ ਜਾਂ ਸਵਾਦ ਆਉਣਾ ਅਤੇ ਇੱਥੇ ਹੋਰ ਤਰ੍ਹਾਂ ਦਾ ਹੋਣਾ। ਇਹ ਜਦੋਂ ਆਪਣੇ ਇੱਥੇ ਟਰੈਕਟਰ 'ਤੇ ਬਹਿ ਲਿਆ ਸੀ ਅਤੇ ਉੱਥੇ ਜਾ ਕੇ ਬਹਿਣ ਦੀ ਕੀ ਲੋੜ ਸੀ। ਬਹਰਹਾਲ
ਨਾਲ ਜਿਹੜੇ ਸਿਆਣੇ ਗਏ ਨੇ ਉਹਨਾਂ ਨੂੰ ਡੱਕਣਾ ਚਾਹੀਦਾ ਸੀ। ਚੀਫ ਸੈਕਟਰੀ ਸਾਹਿਬ ਨਾਲ ਗਏ ਨੇ, ਉਹ ਸਿਆਣੇ ਹੱਥੀਂ ਭਾਉਂਦੇ ਫਿਰਦੇ ਨੇ ਵੀ ਜੀ ਇੱਥੇ ਬਵੋ, ਇੱਥੇ ਬਹਿ ਕੇ ਤੁਸੀਂ ਜਨਾਬ ਟਿਕਟੋਕ ਬਣਾਓ, ਤੇ ਇੱਥੇ ਬਹਿ ਕੇ ਟਿਕਟੋਕ ਬਣਾਓ। ਇਹ ਮੇਰੀ ਸਮਝ ਤੋਂ ਤਾਂ ਬਾਹਰ ਹੈ ਵੀ ਇਹ ਸ਼ੌਂਕ ਹੈ ਕੀ ਹੈ। ਸ਼ੁਕਰ ਰੱਬ ਦਾ ਇਹ ਹੈ ਵੀ ਕਿਤੇ ਬਾਜੀ ਨੂੰ ਕਿਸੇ ਐਸੀ ਫੈਕਟਰੀ 'ਚ ਨਹੀਂ ਲੈ ਜਾਂਦੇ। ਤੁਹਾਨੂੰ ਪਤਾ ਨਾ ਦੁਨੀਆ ਜਿੱਥੇ ਸਜ਼ਾਏ ਮੌਤ ਦਿੰਦੇ ਨੇ, ਪਹਿਲਾਂ ਤਾਂ ਫੰਦੇ ਨਾ ਦਿੰਦੇ ਸਨ, ਅੱਜ ਕੱਲ੍ਹ ਕੁਰਸੀਆਂ 'ਤੇ ਬਹਾ ਕੇ ਦਿੰਦੇ ਨੇ। ਉਹ ਕਰੰਟ ਵਾਲੀ ਕੁਰਸੀ ਉੱਤੇ ਬਹਾਉਂਦੇ ਨੇ, ਕਰੰਟ ਛੱਡਦੇ ਨੇ, ਬੰਦਾ ਮਰ ਜਾਂਦਾ। ਉਹ ਬਈ ਤੁਹਾਡੀ ਮਿਹਰਬਾਨੀ ਚੀਫ ਸੈਕਟਰੀ ਸਾਹਿਬ, ਕਿਤੇ ਉੱਥੇ ਨਾ ਲੈ ਜਾਣਾ। ਉਹ ਜ਼ਾਹਿਰ ਹੈ ਹੁਣ ਚਾਈਨਾ ਹੀ ਸਾਰੀਆਂ ਚੀਜ਼ਾਂ ਬਣਾਉਂਦਾ ਪੂਰੀ ਦੁਨੀਆ ਦੇ ਵਿੱਚ। ਹੁਣ ਜਿੱਥੇ ਜਿੱਥੇ ਉਹ ਇਲੈਕਟ੍ਰਿਕ ਕੁਰਸੀਆਂ ਇਸਤੇਮਾਲ ਹੁੰਦੀਆਂ ਹੋਣੀਆਂ ਨੇ, ਉਹ ਆਪ ਤੇ ਬਣਾਉਂਦੇ ਨਹੀਂ ਹੋਣੇ। ਪੂਰੀ ਦੁਨੀਆ 'ਚ ਹਰ ਸ਼ੈ ਬਣਦੀ ਤੇ ਚਾਈਨਾ 'ਚ ਹੀ ਹੈ ਮੈਨੂਫੈਕਚਰਿੰਗ। ਉਹ ਜੀ ਕਰੇ, ਪੰਜਾਬੀ 'ਚ ਵੀ ਆਉਂਦੇ ਨੇ ਖੁਸ਼ੀ ਪੈ ਤੇ, ਉਹ ਖੁਸ਼ੀ ਪੈ ਤੇ ਉੱਥੇ ਬਣਦੀ ਹੋਵੇ ਚਾਈਨਾ ਦੇ ਵਿੱਚ। ਉੱਥੇ ਜਾ ਬਾਜੀ ਨੂੰ ਵਿਖਾਓਗੇ ਜੀ ਇੱਥੇ ਜਿਹੜਾ ਨਾ ਉਹ ਜਿਹੜੇ ਬੰਦਿਆਂ ਨੂੰ ਫਾਂਸੀ ਦਿੰਦੇ ਨੇ ਉਹਦੇ ਆਸਤੇ ਇੱਥੇ ਕੁਰਸੀਆਂ ਪਈਆਂ ਨੇ, ਤੇ ਬਾਜੀ ਉੱਤੇ ਵੀ ਚੜ੍ਹ ਕੇ ਬਹਿ ਕੇ ਤੇ ਜੀ ਕਰੇ ਪਿੱਛੋਂ ਆ ਕੇ ਵੀ ਬਿਜਲੀ ਵੀ ਛੱਡ ਕੇ ਮੈਨੂੰ ਵਿਖਾਓ। ਬਾਜੀ ਨੂੰ ਤਾਂ ਚੜ੍ਹ ਕੇ ਬਹਿਣ ਦਾ ਸ਼ੌਕ ਹੈ, ਉਹਨੇ ਤੇ ਹਰ ਸ਼ਹਿਰ ਨੂੰ ਵੇਖਣਾ ਹੈ, ਤੇ ਉਹਦੀ ਵਜ੍ਹਾ ਕਿ ਉੱਥੋਂ ਟਿਕਟੋਕ ਬਣਾਉਣੀ ਹੈ। ਤੇ ਹੁਣ ਵੀ ਉੱਥੇ ਬੰਦ ਟਰੈਕਟਰ 'ਤੇ। ਅੱਛਾ, ਇਹ ਬੜਾ ਉਹਨਾਂ ਨੇ ਮਜ਼ੇਦਾਰ ਕੰਮ ਕੀਤਾ ਬਾਜੀ ਨਾਲ ਕਿ ਉਹਨਾਂ ਚਾਬੀਆਂ ਨਹੀਂ ਦਿੱਤੀਆਂ। ਇਸ ਟੱਬਰ ਦਾ ਉਹਨੂੰ ਪਤਾ ਵੀ ਜਿਹੜੀ ਸ਼ੈ ਇਹਨਾਂ ਦੇ ਹੱਥ ਆਏ ਲੈ ਕੇ ਨਿਕਲ ਜਾਂਦੇ ਨੇ। ਇਹਨਾਂ ਨੂੰ ਪਾਕਿਸਤਾਨ ਦੀਆਂ ਚਾਬੀਆਂ ਫੜਾ ਬੈਠੇ ਸਨ ਜ਼ਿਆਉਲ ਹੱਕ ਸਾਹਿਬ। ਉਹਨਾਂ ਨੇ ਇਹਦੇ ਨਾਲ ਕੀ ਕੀਤਾ, ਇਹ ਟਰੈਕਟਰ ਕੋਈ ਸਟਾਰਟ ਕਰਕੇ ਉਹਨਾਂ ਨਹੀਂ ਦਿੱਤਾ, ਚਾਬੀ ਉਹਨਾਂ ਆਪਣੇ ਹੱਥ ਹੀ ਰੱਖੀ ਹੈ। ਬਾਜੀ ਨੂੰ ਬੰਦ ਟਰੈਕਟਰ 'ਤੇ ਕਿਹਾ ਵੀ ਜਾ ਬਈ ਚੜ੍ਹ ਲੈ, ਚੜ੍ਹ ਕੇ ਵੇਖ ਲੈ, ਤੂੰ ਚਾਹ ਪੂਰਾ ਕਰ ਲੈ। ਤੇ ਬਾਜੀ ਨੇ ਉੱਥੇ ਚਾਹ ਸ਼ਾਹ ਪੂਰਾ ਕੀਤਾ, ਫਿਰ ਉਹਨਾਂ ਪ੍ਰੈਜੈਂਟੇਸ਼ਨ ਦੇ ਰਹੀ ਹੈ। ਅੱਛਾ, ਫਿਰ ਬਾਜੀ ਜਿਹੜੀ ਹੈ ਨਾ ਉਹ, ਕਿਉਂਕਿ ਜ਼ਿਆਦਾਤਰ ਬਾਜੀ ਦੇ ਫਾਲੋਅਰ ਜਿਹੜੇ ਨਾ ਪਟਵਾਰੀ ਨੇ, ਉਹ ਜਦੋਂ ਬਾਜੀ ਨੂੰ ਆਈਪੈਡ ਦੇ ਉੱਤੇ ਨਾ ਉਹ ਐਪਲ ਦਾ ਜਿਹੜਾ ਪੈਨ ਹੈ ਨਾ, ਪੈਨਸਲ ਹੈ, ਉਹਦੇ ਨਾਲ ਲਿਖਦੇ ਵੇਖਦੇ ਨੇ ਤਾਂ ਬੜੇ ਖੁਸ਼ ਹੁੰਦੇ ਨੇ, ਬੜੇ ਰਾਜ਼ੀ ਹੁੰਦੇ ਨੇ। ਉਹ ਜਿਵੇਂ ਇੱਕ ਲਤੀਫਾ ਕਿਸੇ ਨੇ ਸੁਣਾਇਆ ਸੀ ਕਿ ਜਿਹੜੇ ਪੁਰਾਣੇ ਜ਼ਮਾਨੇ ਦੇ ਬਜ਼ੁਰਗ ਸਨ, ਸਾਡੇ ਬਜ਼ੁਰਗ ਕਹਿ ਲਓ ਜਾਂ ਸਾਡੇ ਤੋਂ ਪਿਛਲੀ ਪੀੜ੍ਹੀ ਦੇ, ਉਹਨਾਂ ਨੂੰ ਨਹੀਂ ਸੀ ਪਤਾ ਹੁੰਦਾ ਵੀ ਕਾਰਬਨ ਪੇਪਰ ਕੀ ਹੁੰਦਾ ਹੈ। ਅਤੇ ਉਹ ਮੁੰਡਾ ਰੋਜ਼ ਹੀ ਅੱਬਾ ਜੀ ਦੇ ਕੋਲੋਂ ਪੈਸੇ, ਅੱਬਾ ਜੀ ਕਾਰਬਨ ਪੇਪਰ ਲੈਣਾ ਹੈ, ਪੈਸੇ ਦੇ ਦਿਓ, ਅੱਬਾ ਜੀ ਰੋਜ਼ ਹੀ ਦਿੰਦੇ। ਉਹਨਾਂ ਨੂੰ ਕੀ ਪਤਾ ਕਾਰਬਨ ਪੇਪਰ ਕਿਹੜੀ ਸ਼ੈ ਦਾ ਨਾਂ ਹੈ, ਤਾਂ ਆਪ ਤਾਂ ਪੜ੍ਹੇ ਨਹੀਂ ਸੀ ਐਡਾ। ਅਤੇ ਉਹੀ ਬਾਜੀ ਦਾ ਹਾਲ ਹੈ ਵੀ ਬਾਜੀ ਦੇ ਜਿਹੜੇ ਵੋਟਰ ਸਪੋਰਟਰ ਨੇ ਨਾ, ਉਹ ਜ਼ਿਆਦਾਤਰ, ਸਾਰਿਆਂ ਨੂੰ ਤਾਂ ਨਹੀਂ ਮੈਂ ਆਉਂਦਾ, ਲੇਕਿਨ ਜ਼ਿਆਦਾਤਰ ਉਹ ਵਿਚਾਰੇ ਜਾਹਿਲ ਹੀ ਨੇ। ਅਤੇ ਉਹ ਬਾਜੀ ਹੁਣ ਜਿਹੜੀ ਹੈ ਨਾ, ਉਹਨੂੰ ਇਹ ਨਹੀਂ ਪਤਾ ਵੀ ਜਦੋਂ ਤੂੰ ਦੌਰੇ 'ਤੇ ਗਈ ਹੈ, ਤੇਰਾ ਕੰਮ ਨੋਟਸ ਲੈਣਾ ਨਹੀਂ, ਤੈਨੂੰ ਭੁਲੇਖੇ ਨਾਲ ਚੌਧਰੀ ਨਿਜ਼ਾਮੁਦੀਨ ਸਾਹਿਬ ਨੇ ਚੀਫ ਮਿਨਿਸਟਰ ਬਣਾਇਆ। ਭੈੜੀ ਲੱਗਦੀ ਹੈ ਜਦੋਂ ਆਪ ਲਿਖਦੀ ਹੈ, ਲੇਕਿਨ ਬਾਜੀ ਨੇ ਤਾਂ ਪਟਵਾਰੀਆਂ ਨੂੰ ਦੱਸਣਾ ਵੀ ਵੇਖੋ ਮੈਂ ਕਿੱਡੀ ਪੜ੍ਹੀ ਲਿਖੀ ਵੀ ਹਾਂ, ਕਾਬਲ ਵੀ ਹਾਂ, ਅਤੇ ਮੈਂ ਵੇਖੋ ਕੰਪਿਊਟਰ ਦੇ ਉੱਤੇ ਸਿੱਧਾ ਹੀ ਲਿਖਦੀ ਹਾਂ। ਬਾਜੀ ਨੇ ਤਾਂ ਆਪਣੀ ਕਲਾਕਾਰੀ ਵੀ ਦੱਸਣੀ ਹੈ ਨਾ। ਅਤੇ ਬਾਜੀ ਉਹ ਬੰਦਾ ਅੱਗੋਂ ਪ੍ਰੈਜੈਂਟੇਸ਼ਨ ਦੇਣ ਡਿਆ ਬਗੈਰ ਉਹਦੇ ਨਾਲ ਆਈ ਕੰਟੈਕਟ ਰੱਖਣ ਦੀ, ਅਤੇ ਥੱਲੇ ਜਿਹੜੀ ਨਾ ਭੈੜੇ ਸਟੂਡੈਂਟ ਤਰ੍ਹਾਂ ਆਪਣੇ ਨੋਟਸ ਲੈਣ ਲਈ। ਇਹ ਬਾਜੀ ਜਿਹੜੀਆਂ ਨਾਲ ਲੈ ਕੇ ਗਈਆਂ ਆਹੋ ਨਹੀਂ ਆਹੋ ਵਾਲੀਆਂ ਇੰਨੀਆਂ ਸਾਰੀਆਂ, ਇਹਨਾਂ ਕੋਲ ਜੂਆਂ ਕਢਾਉਣੀਆਂ ਤੂੰ ਮੈਨੂੰ ਦੱਸ, ਜਾਂ ਇਹਨਾਂ ਦੇ ਕੋਲੋਂ ਮੇਰਾ ਮਤਲਬ ਹੈ ਵੀ ਪੈਰਾਂ ਦੀਆਂ ਉਂਗਲੀਆਂ ਦੇ ਪਟਾਕੇ ਕਢਾਉਣੇ ਰਾਤ ਨੂੰ ਤੂੰ, ਜਾਂ ਮੇਰਾ ਮਤਲਬ ਹੈ ਕਿ ਹੋਰ ਮੈਂ ਉਹਦੇ ਕੋਲ ਚੁਗਲੀਆਂ ਕਰਨੀਆਂ ਨੇ ਬਹਿ ਕੇ, ਜਾਂ ਕੋਈ ਗੱਲ ਐਸੀ। ਮਤਲਬ ਇਹ ਇਸੇ ਕੰਮ ਨੂੰ ਗਈਆਂ ਨੇ, ਇਹਨਾਂ 'ਚੋਂ ਇੱਕ ਨੂੰ ਇਸ ਕੰਮੀ ਲਾ ਵੀ ਚੱਲ ਬਈ ਨੋਟਸ ਬਣਾ। ਹੁਣ ਦੂਸਰਾ ਬਾਜੀ ਨਾ ਤੈਨੂੰ ਕਾ ਲਿਖਣਾ ਆਉਂਦਾ ਨਾ ਕੀ ਲਿਖਣਾ ਆਉਂਦਾ। ਉਹ ਅਸੀਂ ਅਲਾਮਾ ਇਕਬਾਲ ਦੇ ਮਜ਼ਾਰ 'ਤੇ ਵੇਖ ਹੀ ਲਿਆ ਸੀ ਤੇਰਾ ਹਾਲ। ਉਹ ਕੈਮਰਾ ਜਿਹਨੇ ਫੋਕਸ ਕੀਤਾ ਉਹਨੂੰ ਤੁਸੀਂ ਨੌਕਰੀ ਤੋਂ ਕੱਢ ਦਿੱਤਾ ਬਾਅਦ ਦੇ ਵਿੱਚ ਵਿਚਾਰੇ ਨੂੰ, ਜਿਹਨੇ ਉਹ ਫੋਕਸ ਕਰਕੇ ਤੇਰੀ ਲਾਇਕੀ ਦੇ। ਹੁਣ ਇਹ ਮੈਨੂੰ ਦੱਸ ਵੀ ਇਹ ਕੰਪਿਊਟਰ 'ਤੇ ਕੀ ਲਿਖਦੀ ਹੈ ਜਦੋਂ ਲਿਖਣਾ ਹੀ ਨਹੀਂ ਆਉਂਦਾ ਭੈਣ ਮੇਰੀ, ਅਤੇ ਉਹ ਸਾਰੇ ਜਹਾਨ ਨੂੰ ਪਤਾ ਵੀ ਤੈਨੂੰ ਨਹੀਂ ਲਿਖਣਾ ਆਉਂਦਾ। ਅਤੇ ਤੂੰ ਇਹ ਜ਼ਰੂਰ ਲੋਕਾਂ ਨੂੰ ਦੱਸਣਾ ਹੈ ਵੀ ਮੈਂ ਐਪਲ ਦਾ ਆਈਪੈਡ ਇਸਤੇਮਾਲ ਕਰਦੀ ਹਾਂ, ਅਤੇ ਉਹਦੇ ਨਾਲ ਮੈਂ ਜਿਹੜੀ ਹੈ ਐਪਲ ਪੈਨਸਲ ਇਸਤੇਮਾਲ ਕਰਦੀ ਹਾਂ, ਅਤੇ ਮੈਂ ਬੜੀ ਮਾਡਰਨ ਹੈ, ਅਤੇ ਮੈਨੂੰ ਇਹ ਕੰਮ ਬੜੇ ਚੰਗੀ ਤਰ੍ਹਾਂ ਆਉਂਦੇ ਨੇ। ਉਹ ਦੂਜੀ ਹੈ ਨਾ ਪਰਵੇਜ਼ ਬੱਟ, ਪਿਛਲੀ ਵਾਰੀ ਚਾਈਨਾ ਗਈ ਸੀ, ਅਤੇ ਉਹ ਉੱਥੇ ਘੁੱਗੂ ਘਾੜੇ ਬਣਾਉਣ ਡਈ ਸੀ। ਘੁੱਗੂ ਘਾੜੇ ਕਹਿ ਦਿੱਤਾ ਮੈਂ, ਘੁੱਗੂ ਘੋੜੇ ਬਣਾਉਣ ਡਈ ਸੀ। ਉਹ ਫੋਕਸ ਕਰਕੇ ਜਿਸ ਵੇਲੇ ਉਹਨਾਂ ਉਹਦੀ ਤਸਵੀਰ ਵਿਖਾਈ, ਅਤੇ ਉਹ ਉੱਥੇ ਆਪਣਾ ਮੇਰਾ ਮਤਲਬ ਕਾਰਟੂਨ ਬਣਾਉਣ ਡਈ ਸੀ ਥੱਲੇ ਬੈਠੀ। ਮਤਲਬ ਇੱਕ ਤਾਂ ਤੁਸੀਂ ਪੜ੍ਹੇ ਲਿਖੇ ਨਹੀਂ, ਉੱਤੋਂ ਤੁਸੀਂ ਕੋਸ਼ਿਸ਼ ਨਹੀਂ ਕਰਦੇ, ਅਤੇ ਸਮਝ ਤੋਂ ਸਾਡੀ ਬਾਹਰ ਹੈ ਵੀ ਤੁਸੀਂ ਉੱਥੇ ਕਰਨਾ ਕੀ ਚਾਹੁੰਦੇ ਹੋ। ਅਤੇ ਚਾਈਨਾ ਵਾਲਿਆਂ ਨਾਲ ਵੀ ਜੋ ਕੁਝ ਹੋਇਆ, ਪਰ ਕੀਤਾ ਉਹਨਾਂ ਚੰਗਾ ਜਦੋਂ ਬਾਜੀ ਗਈ ਹੈ। ਅਤੇ ਉਹ ਕਿਸੇ ਹੁਣ ਪਤਾ ਨਹੀਂ ਸੋਸ਼ਲ ਮੀਡੀਆ 'ਤੇ ਮਜ਼ਾਕ ਬਣਿਆ ਜਾਂ ਸੱਚੀ, ਉਹਨਾਂ ਆਖਿਆ ਵੀ ਚਾਈਨਾ ਦੇ ਕਿਸੇ ਮਹੱਲੇ ਦਾ ਕੋਈ ਅਹਿਮ ਬਿਜ਼ਨਸਮੈਨ ਸੀ, ਮੁਲਕ ਦਾ ਜਾਂ ਸ਼ਹਿਰ ਦਾ ਨਹੀਂ, ਕਿਸੇ ਮਹੱਲੇ ਦਾ, ਉਹਦੇ ਨਾਲ ਬਾਜੀ ਦੀ ਪਹਿਲਾਂ ਮੁਲਾਕਾਤ ਕਰਾਈ ਹੈ। ਅਤੇ ਬਾਜੀ ਹੱਸ ਕੇ ਉਹਨੂੰ ਹੀ ਵੇਖਦੀ ਰਹੀ ਅਤੇ ਟਿਕਟੋਕ ਬਣਾਉਂਦੀ ਰਹੀ, ਅਤੇ ਬੜੀ ਖੁਸ਼ ਸੀ ਕਿ ਜਿਵੇਂ ਬਸ ਬਿਲ ਗੇਟਸ ਨਾਲ ਮੈਂ ਮੁਲਾਕਾਤ ਕਰਵਾਉਣ ਡਈ ਹਾਂ। ਪਰ ਬਾਜੀ ਤੈਨੂੰ ਟੱਕਰੇ ਚੰਗੇ ਨੇ, ਮੈਂ ਇਹੀ ਗੱਲ ਆਖਾਂਗਾ। ਅੱਛਾ ਜੀ, ਅਗਲੇ ਪਾਸੇ ਜਿਹੜੀ ਉਹ ਖਬਰ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਸਬੀ ਕਾਜ਼ਮੀ ਸਾਹਿਬ। ਉਹਨਾਂ ਨੇ ਸਬੀ ਕਾਜ਼ਮੀ ਸਾਹਿਬ ਵੀ ਤੁਹਾਨੂੰ ਪਤਾ ਹੈ ਕਿ ਇੱਕ ਮੰਨੇ ਹੋਏ ਸਾਫੀ ਨੇ। ਉਹਨਾਂ ਦੀ ਹੁਣ ਖਬਰ ਹੈ, ਹੁਣ ਸਾਨੂੰ ਨਹੀਂ ਪਤਾ ਵੀ ਇਹ ਉਹਨਾਂ ਦੇ ਕੋਲ ਕੀ ਇਹਦਾ ਸੋਰਸ ਕੀ ਹੈ। ਅਸੀਂ ਤਾਂ ਬਗਰਦਨੇ ਰਾਵੀ ਤੁਹਾਡੇ ਸਾਹਮਣੇ ਖਬਰ ਰੱਖ ਰਹੇ ਸਬੀ ਕਾਜ਼ਮੀ ਸਾਹਿਬ 'ਤੇ ਇਹਦਾ ਜਿਹੜਾ ਉਹ ਸਾਰੇ ਦਾ ਸਾਰਾ ਵਜ਼ਨ ਹੈ। ਅਸੀਂ ਉਹਨਾਂ ਦਾ ਟਵੀਟ ਤੁਹਾਡੇ ਸਾਹਮਣੇ ਰੱਖ ਰਹੇ। ਉਹਨਾਂ ਆਖਿਆ ਜੀ ਭਾ ਸਫਦਰ ਨੇ ਆਖਿਆ ਵੀ ਮੈਂ ਇੱਕ ਜ਼ਿੰਦਾ ਲਾਸ਼ ਹਾਂ, ਅਤੇ ਕਈ ਵਾਰ ਸੋਚਿਆ ਕਿ ਆਪਣੀ ਜ਼ਿੰਦਗੀ ਆਪੇ ਲੈ ਲਾਂ। ਅਤੇ ਇਹ ਉਹਨਾਂ ਨੇ ਕਿਸੇ ਨਿੱਜੀ ਮਹਿਫਲ ਦੇ ਵਿੱਚ ਗੁਫ਼ਤਗੂ ਕੀਤੀ ਹੈ, ਅਤੇ ਇਹ ਹੁਣ ਉਹ ਕਹਿ ਰਹੇ ਨੇ ਬੇਟਾ ਦੀ ਵਜ੍ਹਾ ਤੋਂ, ਬਈ ਜ਼ੌਜਾ ਦੀ ਵਜ੍ਹਾ ਤੋਂ ਕੀ ਹੋਣਾ, ਭੈਣ ਮੇਰੀ ਤਾਂ ਚੰਗੀ ਖਾਤੂਨ ਹੈ, ਆਪਣੀ ਕਰਨ ਡਈ ਹੈ, ਹਕੂਮਤ ਕਰਨ ਡਈ ਹੈ, ਟਰੈਕਟਰਾਂ 'ਤੇ ਚੜ੍ਹ ਵੇਖਣ ਡਈ ਹੈ। ਮੇਰਾ ਮਤਲਬ ਹੈ ਕਿ ਉਹ ਤਾਂ ਕੋਈ ਨਾ ਕੋਈ
ਕੋਸ਼ਿਸ਼ ਮਾਰਨ ਡਈ ਹੈ ਕਿ ਮੈਂ ਆਪਣਾ ਟਿਕਟੌਕ ਚੰਗੀ ਬਣਾ ਲਾਂ। ਮੁੰਡਾ ਵੀ ਚੰਗਾ ਹੈ, ਮੁੰਡੇ ਦੀ ਵਜ੍ਹਾ ਤੋਂ ਵੀ ਕੀ ਕਈ ਵਾਰੀ ਬੰਦੇ ਦਾ ਆਪਣਾ ਵੀ ਦਿਲ ਅਦਾਸ ਹੋ ਜਾਂਦਾ, ਆਪਣਾ ਵੀ ਦਿਲ ਛੱਡ ਦਿੰਦਾ। ਬਹਰਹਾਲ ਅੱਲਾ ਲੰਮੀ ਜ਼ਿੰਦਗੀ ਦੇਵੇ ਪਾਸ ਅਫਦਰ ਸਾਡੇ ਨੂੰ, ਇਵੇਂ ਨਾ ਆਖੋ ਸਬੀ ਕਾਜ਼ਮੀ ਸਾਹਿਬ। ਬਹਰਹਾਲ ਉਹਨਾਂ ਦੀ ਖਬਰ ਸੀ, ਅਸੀਂ ਕਿਹਾ ਵੀ ਜਿਸ ਵੇਲੇ ਬਾਜੀ ਦੀ ਖਬਰ ਰੱਖਣੀ ਹੈ ਤੇ ਬਾਜੀ ਦੇ ਮਹਿੰਗੇ ਕੋਟਾਂ ਦੀ ਤੇ ਪੰਪਸ ਦੀ ਤੇ ਟੋਟਸ ਦੀ ਤੇ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਦੀ, ਤੇ ਇਹ ਖਬਰ ਵੀ ਜਿਹੜੀ ਹੈ ਉਹ ਨਾਲ ਬਣਦੀ ਜ਼ਰੂਰੀ ਹੈ। ਅੱਛਾ, ਨਾਲ 3-4 ਸਟੇਟਮੈਂਟਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ। ਪਤਾ ਨਹੀਂ ਹੁਣ ਲਤੀਫਾ ਹੈ ਕਿ ਸੱਚੀ ਸਟੇਟਮੈਂਟਾਂ ਨੇ, ਹੈ ਸੱਚੀਆਂ ਜੇ। ਇਹ ਸੁਣ ਕੇ ਅਸੀਂ ਤਾਂ ਪਰੇਸ਼ਾਨ ਹੋ ਗਏ। ਇਹ ਪਹਿਲਾਂ ਸੁਣ ਲਓ ਜ਼ਰਾ। ਇਹ ਸਟੇਟਮੈਂਟ ਇਹ ਹੈ ਜੀ ਕਿ ਪਹਿਲਾਂ तो शहबाज शरीफ साहब ने स्टेटमेंट दी थी कि माशरे से करप्शन की आदत ख़त्म करने के लिए कोशिशें जारी रखना होंगी। ये जनाब शहबाज शरीफ ने सदर जरदारी साहब ने किया, माजरत सदर जरदारी का करप्शन के खिलाफ आलमी दिन पर पैगाम। उन्होंने कहा जी कोशिशें जारी रखो, ठीक है जी, बाकी बंदे कोशिशें जारी रखन, तुसी करप्शन करने की कोशिश जारी रखो, मतलब अपनी अपनी। अगों शहबाज शरीफ साहब ने कहा है कि नौजवान नस्ल करप्शन के खात्मे और शफाफ निज़ाम के क़याम में कलीदी किरदार अदा कर सकती है। ये कौमों को इनकी सलाहियतों से मरहूम कर देती है और आवाम को मसावी मौक़े और मुनसफ़ाना हुक्मरानी के फ़वाइद से महरूम रखती है। करप्शन की वजह से तरक्याती वसाइल का सही इस्तेमाल नहीं हो पाता। इन्हों ने भी करप्शन की इंसदाद का आलमी दिन के उत्ते पैगाम दिता। ये कोई लिखण वाला इन्हों का जिहड़ा ना मीडिया वाला बड़ा शैतान है। इन्हें देखो ना नौजवानों का जिक्र भी पाया है। ये जिहड़े वो कहते ना कि नौजवान नस्ल करप्शन के खात्मे और शफाफ निज़ाम के क्याम के कलीदी किरदार अदा कर सकती है। जनाब जिवें तुहाडे पुत्तरां ने कीते वो टीटी टूटी लवाए ने, हमजा शहबाज ने तो सलमान शहबाज ने, उन्होंने वाकई कलीदी किरदार जिहड़ा अदा किया है। साडी बाजी मरियम ने भी होर ते होर है, बाजी मरियम ने भी एक जिहड़ी है ना वो स्टेटमेंट करप्शन ते दे कड्ढी है। हुण असीं ते हैरान है, वो भी तुहाडे सामने रख दित्ती असीं स्क्रीन के उत्ते। हुण बाजी मरियम भी करप्शन के उत्ते भाषण देण डई। समझ तो बाहर है भी ये लोग आप चाहुंदे ने भी इन्हां दे उत्ते लोकी हस्सण। ये चेयरमैन नैब ने भी करप्शन के उत्ते एक पैगाम दे छड़िया है। हालांकि भाई होरां ने आप भी घड़ी लई है तोशा खाना तो वो पता नहीं वो पैसे जमा कराए सन कि नहीं कराए सन, सानूं नहीं पता। बहरहाल ये वेखो भी जिन्हां सारियां दे उत्ते आप करप्शन के परचे होने चाहिए ने, वो करप्शन के उत्ते जिहड़े ने पैगाम छड्डण डए ने। अगली खबर तुहाडे सामने रखनी है जी। यह एक कबड्डी का मैच है तो उहदे विच एक कोई पाकिस्तानी जवान है जिहड़ा लिखण डिया भी ना पुत्तर पाकिस्तानी गबरू जवान का मुकाबला इंडियन दाल ते सब्जी खाण वाले बिल्कुल नहीं कर सकते। बई यह बहुत वड्डी बकवास है तुहाडी। इस तरह नहीं करना पुत्तर, इस तरह नहीं करना। हिंदू इत्थे भी रहिंदे ने, किसी मज़हब दे नाल नफरत नहीं करीदी, यह काम नहीं करीदा। ये साडे प्यारे नबी मुहम्मद मुस्तफा सल्लल्लाहु अलैहि वसल्लम ने सिखाया है कि दूजियां दा एहतराम करो ताकि वो तुहाडे मज़हब दा एहतराम कर सकन। ए अंदरों अपने बगैरती कड्ढो। और स्पैशली जदों पहलवानां नूं वेखीदा है ना, वो किसी भी मुल्क दे होण उन्हां दी इज्जत करीदी है। वो अखाड़े च उतरे ने, उन्हां दा फन वेखीदा तो उहदी इज्जत करीदी है। जे अपना पहलवान हार जाए तो मुखालफ पहलवान की भी अपने पहलवान नाल प्यार भी करीदा है तो मुखालफ की भी इज्जत करीदी। इस तरीके नाल जे मुखालफ हार जाए तो वड्डे होने का सबूत देईदा, उहदी भी इज्जत करीदी। इहो जी ज़बान इस्तेमाल नहीं करनी। तो हाँ ठीक है जरूर आखो भी बई साडा पहलवान जित गया, तगड़ा सी, चंगा सी, जिहड़ी भी गल आखनी, पर दूजे की जिहड़ी है वो तहकीर मत करो। तो ये मजहबी मुनाफरत तो भी थोड़ा जिहा निकलो। समझते हो ना, जदों एडी गांह वध के गल्लां करदे जे ना तो ये सोचिया करो अगर कोई तुहाडे बारे इंज गल करे तो तुहानूं किस तरह महसूस होवे। हुण उत्थे तो तुसीं मैजोरिटी जे, उत्थे तो डांग चुक लेंदे जे ते बाल के रख देंदे जे हर शायद जे तुहानूं कोई कुछ कह दे। लेकिन ये जिहड़े 12 मुल्क दूसरे मुल्कां दे विच असीं मुसलमान है, थोड़े थोड़े तुहाडे ही भैण भरा ने सारे, उत्थे फिर जदों कोई कहंदा तो उस वेले तुहाडे कन्नां दे वाल जिहड़े ने वो सड़दे ने। इस तरह दूजियां दी भी इज्जत ते एहतराम करना है, दूजियां नूं इहो जिहे मेहणे नहीं मारने, एक काम दोहरे नहीं करना, जिहड़ा करदा उहनूं समझाओ। ये अगे तुहाडे सामने खबर रखने। एक पंजाबी का रिवाज है कि आम एक्सप्रैशन दसदा, वैसे तो मामा जिहड़ा वो बड़ा प्यारा रिश्ता है तो माँ 2 बारी माँ आखीए तो मामा बनता है। लेकिन कई बारी लोग एक स्लैंग के तौर पर किसी की तहकीर करने वास्ते किसी को साला आख देंदे ने या मामा आख देंदे ने। तो ये बुनियादी तौर पर कई बारी, नॉट ऑलवेज, बट अगर कोई तहकीर के अंदाज च कहे तो चलो को माड़ा चंगा गुस्सा समझ आता है। लेकिन ताया कह देना किसी को ताया जी, चाचा जी, ये सिर्फ एक मज़ाहिया तरीके दे नाल किसी नूं ये दसना भी तुसीं मेरे तो वड्डी उम्र दे हो या तुसीं बजुर्ग हो गए हो। एक तरीका है, कोई ये स्लैंग कोई इहो जी नहीं कि किसी नूं ताया आखना जिहड़ा अपने अब्बे दा वड्डा भरा आखना कोई गाल नहीं है किसी भी तरीके नाल। वैसे तो मामा आखना तो साला आखना भी गाल नहीं, दार साला भी हुंदा है तो मामा भी हुंदा रिश्ता। लेकिन बहरहाल फिर भी वो कल्चरल कॉन्टैक्स्ट कई बारी बन जाती है गाल। लेकिन इत्थे ये गाल नहीं है। लेकिन मैनूं तो समझ तो
ਸਮਝ ਤੋਂ ਬਾਹਰ ਹੋ ਗਿਆ ਵੀ ਇਹ ਨੁਸਰਤ ਸਾਹਿਬ ਜਿਹੜੇ ਨੇ ਸਾਡੇ ਸੀਨੀਅਰ ਸਹਾਫੀ ਨੇ, ਇਹਨਾਂ ਨੂੰ ਹੋ ਕੀ ਗਿਆ, ਕਿੱਡੀ ਦੂਰ ਨਿਕਲ ਜਾਂਦੇ ਨੇ। ਕਿ ਮਤਲਬ ਨੀਂਦ ਨਹੀਂ ਪੂਰੀ ਹੋਈ ਜਾਂ ਉਸ ਵੇਲੇ ਖਿਜੇ ਹੋਏ ਸਨ ਜਾਂ ਕੀ ਮਸਲਾ ਕੀ ਸੀ। ਉਹਨਾਂ ਨਾਲ ਹੀ ਉਹਦੀ ਦਾਦੀ ਦੇ ਉੱਤੇ, ਕਿਸੇ ਹੋਰ ਤੇ ਵੀ ਨਹੀਂ, ਦਾਦੀ ਦੇ ਉੱਤੇ ਤਬਰਰਾ ਪੜ੍ਹ ਦਿੱਤਾ, ਸਿੱਧਾ ਹੀ ਜਾ ਹੀ ਉਹਦੀ ਦਾਦੀ ਦੇ ਬੈਡਰੂਮ 'ਚ ਵਾੜ ਦਿੱਤਾ ਆਪਣੇ ਪਿਓ ਨੂੰ ਜਾਂ ਆਪਣੇ ਦਾਦੇ ਨੂੰ। ਕੁਝ ਖਿਆਲ ਕਰੋ ਨੁਸਰਤ ਜਵੇਦ ਸਾਹਿਬ, ਤਾਇਆ ਹੀ ਆਖ ਦਿੱਤਾ ਤੁਹਾਨੂੰ। ਤਾਇਆ ਆਖਣਾ ਏਡੀ ਕਿਹੜੀ ਗਾਲ ਹੈ ਵੀ ਜਿਹੜਾ ਜਨਾਬ ਨੇ ਉਹਦੀ ਦਾਦੀ ਪੁਣ ਚੜੀ, ਮਤਲਬ ਕੋਈ ਸ਼ੈ ਹੀ ਨਹੀਂ ਛੱਡੀ। ਇਹ ਬਜ਼ੁਰਗ ਨੇ ਸਾਡੇ ਵੀ ਬਜ਼ੁਰਗ ਨੇ ਨੁਸਰਤ ਸਾਹਿਬ। ਮਤਲਬ ਹੁਣ ਇਹ ਬਜ਼ੁਰਗਾਂ ਦਾ ਅਗਰ ਇਹ ਹਾਲ ਹੈ ਤਾਂ ਮੈਨੂੰ ਦੱਸੋ ਜਵਾਨਾਂ ਦਾ ਕੀ ਹਾਲ ਹੋਏਗਾ। ਆਂਦੇ ਇਹ ਨੇ ਵੀ ਜਿਹੜਾ ਇਹ ਗਾਲਮੰਦਾ ਜਿਹੜਾ ਇਹ ਸਿਰਫ PTI ਵਾਲੇ ਕਰਦੇ ਨੇ। ਇਹ ਮਹਾਪਾਰਾ ਸਫਦਰ ਸਾਹਿਬ ਆ, ਤੁਹਾਨੂੰ ਪਤਾ ਮੰਨੀਆਂ ਪਰਮੰਨੀਆਂ ਨਿਊਜ਼ਕਾਸਟਰ ਸਨ ਪਾਕਿਸਤਾਨ ਦੀ, ਇੱਕ ਬਿਹਤਰੀਨ ਖਾਤੂਨ। ਉਹਨਾਂ ਨੇ ਵੀ ਇੱਕ ਟਵੀਟ ਕਰਦੇ ਆ ਇਹੀ ਆਪਣਾ ਜਿਹੜਾ ਉਹ ਦੱਸਿਆ, ਆਪਣਾ ਰੋਣਾ ਰੋਇਆ ਕਿ ਨੂਨ ਲੀਗ ਵਾਲੇ ਕਿਹੋ ਜਿਹੀਆਂ ਗੰਦੀਆਂ ਗਾਲਾਂ ਕੱਢਦੇ ਨੇ। ਅਤੇ ਬਈ ਇਹ ਗਾਲਾਂ ਕੱਢਣ ਵਾਲਾ ਕੰਮ ਜਿਹੜਾ ਬੰਦ ਕਰੋ, ਇੱਕ ਦੂਜੇ ਨੂੰ ਗੱਲ ਕਰੋ। ਹਾਂ ਤੁਸੀਂ ਬਾਕੀ ਚੋਰ ਕਿਸੇ ਬੰਦੇ ਨੂੰ ਕਰਪਟ ਜੋ ਵੀ ਆਖਣਾ ਭਾਵੇਂ ਮਾਵਾਂ ਭੈਣਾਂ ਨੂੰ ਵਿੱਚੋਂ ਕੱਢੋ। ਮੈਂ ਤਾਂ ਦਾਦੀ ਦਾ ਇੱਥੇ ਨੁਸਰਤ ਜਵੇਦ ਸਾਹਿਬ, ਉਹਦੀ ਦਾਦੀ ਦਾ ਕੀ ਕਸੂਰ ਹੈ। ਗੱਲ ਉਹ ਤੁਹਾਡੇ ਨਾਲ ਕਰਨ ਡਿਆ, ਤਾਇਆ ਤੁਹਾਨੂੰ ਕਹਿਣ ਡਿਆ, ਤੁਸੀਂ ਵਾਪਸ ਉਹਨੂੰ ਤਾਇਆ ਕਹਿ ਲਓ, ਬਹੁਤਾ ਗੁੱਸਾ ਲੱਗ ਗਿਆ। ਲੇਕਿਨ ਸਮਝ ਤੋਂ ਬਾਹਰ ਹੈ ਵੀ ਕਿਹੜੇ ਪਾਸੇ ਨੂੰ ਬੰਦੇ ਤੁਰਦੇ ਨੇ ਅਤੇ ਕਿੱਥੋਂ ਤੱਕ ਅੱਪੜਦੇ ਨੇ। ਬਹਰਹਾਲ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਜੀ, ਉਹ ਖਬਰ ਇਹ ਹੈ ਕਿ ਹੁਣ ਜਿਹੜੀ 26ਵੀਂ ਤਰਮੀਮ ਕਰਵਾਈ ਸੀ ਅਤੇ ਉਹਦੇ 'ਚੋਂ ਮਾਲ ਪਾਣੀ ਪੂਰਾ ਕਰਨ ਵਾਸਤੇ ਹੁਣ ਫੈਸਲਾ ਇਹ ਕੀਤਾ ਗਿਆ ਹੈ ਕਿ ਜਿਹੜੀ ਬਲੋਚਿਸਤਾਨ ਅਸੈਂਬਲੀ ਹੈ ਉਹਦੀਆਂ ਸੀਟਾਂ ਜਿਹੜੀਆਂ 65 ਤੋਂ ਵਧਾ ਕੇ 80 ਕਰਨੀਆਂ ਨੇ। 15 ਸੀਟਾਂ MPA ਦੀਆਂ ਉੱਥੇ ਵਧਾ ਦਿੱਤੀਆਂ ਨੇ। ਉੱਥੇ ਇੱਕ ਸੀਟ ਜਿਹੜੀ ਉਹ 5-5 10-10 ਕਰੋੜ 20-20 ਕਰੋੜ ਰੁਪਈਆ ਪਤਾ ਨਹੀਂ ਕਿੰਨਾ ਲੱਗਦਾ ਹੈ। ਇੱਕ MPA ਉੱਥੇ ਵਿਕਦੇ ਨੇ ਅਤੇ ਬਣਦੇ ਨੇ। ਅਤੇ ਇਹਦਾ ਮਤਲਬ ਅਗਰ ਐਵਰੇਜ ਤੁਸੀਂ 10 ਕਰੋੜ ਵੀ ਲਾਓ ਅਤੇ 15 ਸੀਟਾਂ ਦਾ ਜ਼ਰਾ ਹਿਸਾਬ ਲਾ ਲਓ ਵੀ ਇਹ ਨਵੀਂ ਕਿੰਨੀ ਕਮਾਈ ਹੋਣੀ ਜਿਹੜੀ ਵੀ ਗਵਰਨਮੈਂਟ ਨੂੰ ਲੱਭਣੀਆਂ ਨੇ। ਇਹ ਇੱਕ ਨਵਾਂ ਸਰਬੰਧ ਉਹਨਾਂ ਬਣਾਇਆ। ਲੇਕਿਨ ਜ਼ਾਹਿਰ ਹੈ ਕਿ ਮੈਂ ਤੁਹਾਨੂੰ ਜਿਸ ਤਰ੍ਹਾਂ ਕਿਹਾ ਵੀ ਉਹਨਾਂ ਜਿਨ੍ਹਾਂ ਨੇ ਇਹ ਸਾਰੇ ਕੰਮ ਦੇ ਵਿੱਚ ਵੋਟ ਛੋਟ ਦਿੱਤੇ ਸਨ, ਉਹਨਾਂ ਨੂੰ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਵਾਜ਼ਣਾ ਵੀ ਤਾਂ ਹੈਗਾ ਨਾ, ਹੋਰ ਤਾਂ ਕੋਈ ਤਰੀਕਾ ਨਹੀਂ ਹੈ। ਜਿਹੜੀਆਂ ਦਵਾਈਆਂ ਨੇ, ਮੈਡੀਸਨ ਦੀਆਂ ਕੀਮਤਾਂ 300% ਇਜ਼ਾਫਾ ਹੋ ਗਿਆ। ਮਹਿੰਗਾਈ 4.5 ਸਾਲ ਦੀ ਕਮ ਤਰੀਨ ਸਤ੍ਹਾ 'ਤੇ। ਇਹ ਸਾਨੂੰ ਸਾਇੰਸ ਨਹੀਂ ਸਮਝ ਆਉਂਦੀ। ਇੱਕ ਪਾਸੇ ਸਾਨੂੰ ਦੱਸਦੇ ਨੇ ਵੀ ਮਹਿੰਗਾਈ 6.5 ਸਾਲ ਦੀ ਕਮ ਤਰੀਨ ਸਤ੍ਹਾ 'ਤੇ, ਦੂਜੇ ਪਾਸੇ ਦਵਾਈਆਂ ਦੀ ਕੀਮਤ ਦੇ ਵਿੱਚ ਜਿਹੜਾ ਉਹ 300% ਇਜ਼ਾਫਾ ਹੈ। ਇਹ ਕੋਈ ਸਾਇੰਸ ਜਿਹੜੀ ਉਹ ਸਾਨੂੰ ਵੀ ਸਮਝਾ ਦੇ ਤਾਂ ਕਿ ਸਾਨੂੰ ਸਮਝ ਆ ਜਾਏ। ਦੂਜੇ ਪਾਸੇ ਸ਼ਰਜੀਲ ਮੇਮਨ ਕਹਿੰਦੇ ਨੇ ਵੀ ਬਿਲਾਵਲ ਜ਼ਰਦਾਰੀ ਨੂੰ ਕਿਤੇ ਛੇਤੀ ਵਜ਼ੀਰ ਆਜ਼ਮ ਬਣਵਾ ਦਿਓ। ਜਦੋਂ ਵਜ਼ੀਰ ਆਜ਼ਮ ਬਣੇ ਤਾਂ ਕਰਾਚੀ ਨੂੰ ਬੁਲਟ ਟ੍ਰੇਨ ਲੱਭਣੀ ਹੈ। ਮਤਲਬ ਜਦੋਂ ਤੱਕ ਵਜ਼ੀਰ ਆਜ਼ਮ ਨਹੀਂ ਬਣਦਾ ਉਦੋਂ ਤੱਕ ਨਹੀਂ ਬੁਲਟ ਟ੍ਰੇਨ ਲੱਭਣੀ। ਬਣਾਓਗੇ ਪਹਿਲਾਂ ਤਾਂ ਫਿਰ ਦੇਵਾਂਗੇ। ਇਹ ਤਾਂ ਗੱਲ ਹੋਈ ਨਾ, ਅਸੀਂ ਇਸ ਤੋਂ ਬਗੈਰ ਤਾਂ ਨਹੀਂ ਕੋਈ ਕੰਮ ਕਰਕੇ ਦੇਵਾਂਗੇ ਜਦੋਂ ਤੱਕ ਵਜ਼ੀਰ ਆਜ਼ਮ ਨਹੀਂ ਬਣਾਓਗੇ। ਨੌਜਵਾਨਾਂ ਨੂੰ ਕਰਪਸ਼ਨ ਦੇ ਖਾਤਮੇ ਲਈ ਅਹਿਮ ਕਿਰਦਾਰ ਅਦਾ ਕਰਨਾ ਪਏਗਾ। ਇਹ ਚੇਅਰਮੈਨ ਨਾਇਬ ਆਖਣ ਡਏ ਨੇ, ਲੈਫਟੀਨੈਂਟ ਜਨਰਲ ਰਿਟਾਇਰਡ ਨਜ਼ੀਰ ਅਹਿਮਦ ਸਾਹਿਬ। ਜਨਾਬੇ ਆਲੀ ਜਵਾਨਾਂ ਨੂੰ ਮੌਕਾ ਤਾਂ ਦਿਓ, ਪਹਿਲਾਂ ਕੋਈ ਸੀਟਾਂ ਛੱਡੋ। ਇੱਕ ਨੌਕਰੀ ਕੀਤੀ ਜੇ ਉੱਥੋਂ ਰਿਟਾਇਰ ਹੋਏ ਜੇ, ਇੱਥੇ ਬੈਠੇ ਜੇ, ਜਵਾਨਾਂ ਨੂੰ ਮੌਕਾ ਦਿਓਗੇ ਤਾਂ ਉਹ ਕਰਪਸ਼ਨ ਦੇ ਖਿਲਾਫ ਕੁਝ ਕਰਨਗੇ। ਉਹ ਚਲੋ ਉਹਨਾਂ ਨੂੰ ਪਹਿਲਾਂ ਉਹ ਸੋਚਣਗੇ ਅਸੀਂ ਕਰਪਸ਼ਨ ਕਰਨੀ ਕਿ ਨਹੀਂ, ਪਹਿਲਾਂ ਨੌਕਰੀ ਤਾਂ ਕਰਨ ਦਿਓ ਉਹਨਾਂ ਨੂੰ। ਮੌਕਾ ਦਿਓਗੇ ਤਾਂ ਕੁਝ ਕਰਨਗੇ ਨਾ। ਤੁਸੀਂ ਤਾਂ ਮੇਰਾ ਮਤਲਬ ਥਾਂ ਹੀ ਨਹੀਂ ਛੱਡਣ ਡਏ ਤਾਂ ਮੌਕਾ ਕਿਉਂ ਦੇਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਲਈਏ ਦੇ ਵਿੱਚ ਸਿਕਿਉਰਿਟੀ ਅਦਾਰਿਆਂ ਦੇ ਬਾਰੇ ਅੱਜ ਕੱਲ੍ਹ ਜਿਹੜਾ ਇੱਕ ਜਿਹੜਾ ਚੱਲ ਰਿਹਾ ਹੈ ਬਾਈਕਾਟ। ਇਹ ਬਾਈਕਾਟ ਉਹਨਾਂ ਨੇ ਆਖ ਦਿੱਤਾ ਹੈ ਕਿ ਬਾਈਕਾਟ ਕਰੋ। ਲੋਕੀ ਆਖਣ ਡਏ ਨੇ ਸੋਸ਼ਲ ਮੀਡੀਆ 'ਤੇ। ਉਹ ਇੱਕ ਲਈਏ ਦੇ ਵਿੱਚੋਂ ਜ਼ਕਾਰ ਸਾਹਿਬ ਸ਼ੇਖ ਜ਼ਕਾਰ ਅਹਿਮਦ, ਉਹਨਾਂ ਕੋਲ ਪੋਸਟ ਲਾਤੀ ਕਿਤੇ ਫੇਸਬੁੱਕ ਵਗੈਰਾ 'ਤੇ ਬਾਈਕਾਟ ਦੀ। ਉਹਨਾਂ ਦੇ ਖਿਲਾਫ ਹੁਣ ਪਰਚਾ ਦੇ ਛੱਡਿਆ। ਪਰਚਾ ਵੀ ਰਿਆਸਤ ਮੁਖਾਲਫ ਬਗਾਵਤ, ਸਿਕਿਉਰਿਟੀ ਅਦਾਰਿਆਂ ਦੇ ਉੱਤੇ ਹਮਲੇ, ਇਸ ਤਰ੍ਹਾਂ ਦੀ ਉਹਨਾਂ ਦੇ ਉੱਤੇ ਜਿਹੜੇ ਨਾ ਜੀ ਉਹਨਾਂ ਨੇ ਪਰਚਾ ਦੇ ਛੱਡਿਆ। ਇਹ ਹੁਣ ਇਹਦੇ 'ਚ ਮੈਨੂੰ ਦੱਸੋ ਵੀ ਕਿਹੜਾ ਸਿਕਿਉਰਿਟੀ ਅਦਾਰਿਆਂ 'ਤੇ ਹਮਲਾ ਹੈ। ਅਤੇ ਇੱਕ ਕਮਰਸ਼ੀਅਲ ਚੀਜ਼ ਹੈ, ਕਾਰੋਬਾਰ ਕਰਨ ਡਏ ਜੇ। ਕਾਰੋਬਾਰ ਦੇ ਉੱਤੇ ਕੋਈ ਕੱਲ੍ਹ ਨੂੰ ਆਖੇ ਨੈਸਲੇ ਦਾ ਪਾਣੀ ਨਹੀਂ ਪੀਣਾ ਮੈਂ, ਜਾਂ ਕੋਈ ਆਖੇ ਵੀ ਮੈਂ ਫਲਾਨੀ ਕੰਮ ਨਹੀਂ ਕਰਨਾ, ਤਾਂ ਉਹ ਤਾਂ ਠੀਕ ਹੈ। ਤੁਹਾਨੂੰ ਅਗਰ ਬੁਰਾ ਵੀ ਲੱਗਦਾ ਤਾਂ ਚਲੋ ਕੋਈ ਕਾਨੂੰਨੀ ਕਾਰਵਾਈ ਕਰੋ ਕਾਨੂੰਨ ਦੇ ਮੁਤਾਬਕ। ਲੇਕਿਨ ਇਹ ਜਿਹੜੀ ਮੁਲਕੀ ਸਲਾਮਤੀ ਅਤੇ ਗੱਦਾਰੀ, ਇਹ ਜ਼ਰਾ ਥੋੜ੍ਹਾ ਜਿਹਾ ਬਹੁਤ ਦੂਰ ਕੱਢ ਦਿੰਦੇ ਹੋ ਕੰਮ। ਇਹ ਤੁਰੇ ਜਾਂਦੇ ਆ, ਤੁਹਾਨੂੰ ਪਤਾ ਵੀ ਇਹ ਇਹਨਾਂ ਦੇ ਬਜ਼ੁਰਗਾਂ ਦੇ ਤੇ ਇਹ ਗੁਲਾਮ ਹੈ ਨੇ, ਇਹਨਾਂ ਦੇ ਬੱਚਿਆਂ ਦੇ ਵੀ ਗੁਲਾਮ ਨੇ। ਇਹ ਡੰਟੋਨਿਕ ਸਾਹਿਬ ਪਤਾ ਨਹੀਂ ਕਿਹਦੇ ਬੱਚੇ ਦੀ ਗੁਲਾਮੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹ ਬੱਚਿਆਂ ਨੂੰ ਵੀ ਪਤਾ ਨਿੱਕੇ ਹੁੰਦਿਆਂ ਨੂੰ ਵੀ ਸਾਡੇ ਗੁਲਾਮ ਨੇ, ਉਹ ਵੀ ਉਹਨਾਂ ਕੀ ਮੂੰਹ ਲਾਉਂਦੇ ਨੇ। ਇਹ ਵੀਡੀਓ ਵੀ ਤੁਸੀਂ ਵੇਖ ਲਈ। ਅਤੇ ਵੇਲਾ ਹੋ ਗਿਆ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖ।